ਦੇਸ਼ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਲਗਾਤਾਰ ਕਰੋਨਾ ਕੇਸ ਸਾਹਮਣੇ ਆ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ਾਂ ਦੇ ਚੱਲਦਿਆਂ ਰਾਤ ਦਾ ਕਰਫਿਊ ਵੀ ਲਗਾਇਆ ਗਿਆ। ਪਰ ਇਸ ਦੇ ਬਾਵਜੂਦ ਵੀ ਕਈ ਲੋਕ ਇਸ ਦੀਆਂ ਧੱਜੀਆਂ ਉਡਾਉਂਦੇ ਸਾਫ਼ ਵੇਖੇ ਜਾ ਰਹੇ ਨੇ। ਮਾਮਲਾ ਅੰਮ੍ਰਿਤਸਰ ਦੇ ਪੋਸ਼ ਇਲਾਕੇ ਮਾਲ ਰੋਡ ਵਿੱਚ ਚੱਲ ਰਹੇ ਲੈਕਮੇ ਬਿਊਟੀ ਸੈਲੂਨ ਦਾ ਹੈ, ਜਿੱਥੇ ਲੋਕਡਾਊਨ ਦੇ ਚੱਲਦਿਆਂ ਵੀ ਗ੍ਰਾਹਕਾਂ ਨੂੰ ਸਰਵਿਸ ਦਿੱਤੀ ਜਾ ਰਹੀ ਸੀ। ਪਰ ਜਦੋਂ ਮੀਡੀਆ ਦੇ ਕੈਮਰੇ ਵੱਲੋਂ ਇਹਨਾਂ ਦੀ ਲਾਈਵ ਕਵਰੇਜ ਕੀਤੀ ਗਈ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸੈਲੂਨ ਦੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਸੈਲੂਨ ਬੰਦ ਕਰਵਾਇਆ ਗਿਆ। ਮੀਡੀਆ ਕਰਮੀਆਂ ਵੱਲੋਂ ਜਦੋਂ ਸੈਲੂਨ ਦੀ ਵੀਡੀਓ ਕਵਰੇਜ ਕੀਤੀ ਗਈ ਤਾਂ ਉੱਥੇ ਕੰਮ ਕਰਨ ਵਾਲੇ ਸੰਦੀਪ ਕੁਮਾਰ ਨੇ ਮੰਨਿਆ ਕਿ ਉਹਨਾਂ ਵੱਲੋਂ ਇੱਕ ਐਮਰਜੈਂਸੀ ਵਿੱਚ ਆਏ ਕਸਟਮਰ ਨੂੰ ਸਰਵਿਸ ਦਿੱਤੀ ਗਈ ਹੈ ਅਤੇ ਉਸ ਨੂੰ ਸਰਵਿਸ ਦਿੰਦਿਆਂ ਟਾਈਮ ਜ਼ਿਆਦਾ ਹੋ ਗਿਆ, ਜਿਸ ਕਾਰਨ ਰਾਤ 9 ਵਜੇ ਤੋਂ ਬਾਅਦ ਤੱਕ ਸੈਲੂਨ ਚੱਲ ਰਿਹਾ ਸੀ। मेरा नाम संदीप कुमार सर। ਕਿੱਥੇ ਕੰਮ ਕਰਦੇ ਥੱਲੇ ਕਰੀ ਇੱਥੇ ਹੀ ਕਰਦੇ ਸਰ ਕੰਮ। ਕਿਹੜੀ ਜਗ੍ਹਾ? ਇੱਥੇ ਲੈਕਮੀ ਮਾਰ ਰੋਡ। ਤੇ ਕਿੰਨੇ ਦਾ ਟਾਈਮ ਹੋ ਗਿਆ ਤੁਹਾਨੂੰ ਪਤਾ ਲੱਗਦਾ ਕਰਫਿਊ ਇਹ ਸਰ ਲੇਡੀਜ਼ ਨੂੰ ਥੋੜੀ ਜਲਦੀ ਹੈਗੀ ਤਾਂ ਕਰਕੇ ਥੋੜਾ ਰੁਕੇ ਹੋਏ ਆ, ਨਹੀਂ ਤੇ ਅਸੀਂ ਵੀ ਜਾ ਰਹੇ ਤਾਂ ਹੀ ਸਾਡਾ ਥੱਲੇ ਸੁੱਟਿਆ ਹੋਇਆ ਹੈ। ਨਹੀਂ ਤਾਂ ਲੱਗਦਾ ਨਹੀਂ 9 ਵਜੇ ਤੋਂ ਬਾਅਦ ਕੀ ਨਾਮ ਹੈ ਕਰਫਿਊ ਲੱਗ ਚੁੱਕਾ ਤੇ ਫਿਰ ਹਾਂਜੀ ਹਾਂਜੀ ਸਰ, ਸਾਨੂੰ ਪਤਾ ਆ, ਪਰ ਕੋਈ ਥੋੜਾ ਐਮਰਜੈਂਸੀ ਹੈਗੀ ਕਿਸੇ ਨੂੰ ਵੀ, ਉਹਨਾਂ ਨੇ ਵੀ ਬਾਹਰ ਉਹਨਾਂ ਦੀ ਫਲਾਈਟ ਹੈਗੀ ਸੀ, ਸਵੇਰ ਉਹਨਾਂ ਨੇ ਨਿਕਲਣਾ ਸੀ ਤਾਂ ਕਰਕੇ ਉਹ ਰੁਕੇ ਹੋਏ ਸੀ ਇੱਥੇ। ਪਰ ਫਿਰ ਵੀ 9 ਵਜੇ ਦਾ ਕਰਫਿਊ ਦਾ ਟਾਈਮ ਹੈ, ਉਸ ਦੇ ਵਿੱਚ ਤੁਹਾਨੂੰ ਕਸਟਮਰ ਨੂੰ ਅੰਦਰ ਨਹੀਂ ਲੈਣਾ ਚਾਹੀਦਾ। ਤੁਹਾਨੂੰ 8:30 ਪੌਣੇ 9 ਦੇ ਵਿੱਚ ਕਸਟਮਰ ਨੂੰ ਅਗਰ ਕਸਟਮਰ 8 ਵਜੇ ਆਇਆ 8 ਵਜੇ ਆਇਆ ਤੁਹਾਨੂੰ ਤੁਹਾਡਾ ਫਰਜ਼ ਬੰਦਾ ਉਹਨੂੰ ਪੌਣੇ 9 ਵਜੇ ਤੱਕ ਰਿਲੀਵ ਕਰ ਦੇਣਾ। ਪਰ ਸਰ ਅਗਰ ਸਰਵਿਸ ਜ਼ਿਆਦਾ ਹੈਗੀ ਤਾਂ ਫਿਰ ਆਪਾਂ ਕਿੱਦਾਂ ਕਰ ਦਾਂਗੇ? ਅਗਰ ਉਹਨੇ ਸਵੇਰ 8 6:30 ਵਜੇ ਜਾਣਾ ਆ ਤਾਂ ਅਸੀਂ ਕਿੱਦਾਂ ਬਾਅਦ ਭੇਜ ਦਾਂਗੇ ਉਹਨਾਂ ਨੂੰ? ਕਰਫਿਊ ਦੀ ਪਾਲਣਾ ਨਹੀਂ ਕਰੋਗੇ ਤੁਸੀਂ? ਕਰਫਿਊ ਦੀ ਪਾਲਣਾ ਕਰਾਂਗੇ ਸਰ, ਜਦੋਂ ਅਸੀਂ ਕਿਸੇ ਵੇਲੇ 7 ਵਜੇ ਵੀ ਬੰਦ ਕਰਕੇ ਚੱਲ ਜਾਂਦੇ ਆ। ਤੁਸੀਂ ਕਰਫਿਊ ਦੀ ਧੱਜੀਆਂ ਉਡਾ ਰਹੇ ਜੇ। ਧੱਚੀਆਂ ਨਹੀਂ ਉਡਾ ਰਹੇ ਸਰ, ਇਹ ਗੱਲ ਗਲਤ ਹੈਗੀ ਤੁਹਾਡੀ। ਧੱਚੀਆਂ ਨਹੀਂ ਉਡਾ ਰਹੇ, ਅਗਰ ਸਾਡੇ ਕੋਲ ਕਸਟਮਰ ਆ ਰਿਹਾ ਤੇ ਅਸੀਂ ਭੇਜਦੇ ਹਾਂ, ਪਰ ਅਸੀਂ ਕਿਸੇ ਹੋਰ ਕਸਟਮਰ ਨੂੰ ਥੋੜੀ ਅੰਦਰ ਵਾਰ ਰਹੇ ਹਾਂ। ਇਸ ਬਾਬਤ ਗੱਲਬਾਤ ਕਰਦਿਆਂ ਥਾਣਾ ਸਿਵਲ ਲਾਈਨ ਦੇ ਐਸਐਚਓ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਜਦੋਂ ਲੈਕਮੀ ਬਿਊਟੀ ਸੈਲੂਨ ਦੀ ਲਾਈਵ ਵੀਡੀਓ ਵੇਖੀ ਤਾਂ ਉਹ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਵਿਅਕਤੀ ਇਸ ਤਰ੍ਹਾਂ ਦੀ ਅਣਗਹਿਲੀ ਅਤੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਸਾਹਮਣੇ ਆਇਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੈਕਮੀ ਦੀ ਦੁਕਾਨ ਦੀ ਤੁਸੀਂ ਵੀਡੀਓ ਲਾਈਵ ਕੀਤਾ ਵਾ, ਇਹ ਸ਼ਟਰ ਬੰਦ ਸੀ, ਖਿਲਾ ਕੇ ਚੈੱਕ ਆਇਆ ਵਾ, ਅੰਦਰ ਕੋਈ ਮਤਲਬ ਸਾਨੂੰ ਨਜ਼ਰ ਨਹੀਂ ਆਇਆ ਕੋਈ ਵੀ ਕੰਮ ਕਰਦਾ। ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜਾ ਲੜਕਾ ਕੰਮ ਕਰਦਾ ਉਹ ਕਹਿ ਰਿਹਾ ਕਿ ਕਸਟਮਰ ਵੀ ਹੈਗਾ ਸਾਡਾ। ਨਹੀਂ ਅਸੀਂ ਤਾਂ ਵੇਖਿਆ ਸਾਰੇ ਖਾਲੀ ਸੀ। ਨਹੀਂ ਉਹ ਬਾਈਟ ਆਪਾਂ ਕੀਤੀ, ਉਹ 'ਚ ਕਹਿ ਰਿਹਾ ਕਸਟਮਰ ਹੈਗਾ, ਉਹਨੇ ਜਲਦੀ ਜਾਣਾ ਸੀ ਤੇ ਆਪਾਂ 8 ਵਜੇ ਨੂੰ ਲਿੱਤਾ ਵਾ ਤੇ ਟਾਈਮ ਲੱਗ ਗਿਆ। ਵੈਸੇ ਮੈਂ ਵੀ ਵੀਡੀਓਗ੍ਰਾਫੀ ਕੀਤੀ ਹੈ, ਚੈੱਕ ਕੀਤਾ, ਸਾਰੀਆਂ ਚੇਅਰ ਖਾਲੀ ਸੀ, ਮੈਂ ਕੋਈ ਨਜ਼ਰ ਨਹੀਂ ਆਇਆ, ਫਿਰ ਵੀ ਚੈੱਕ ਕਰ ਲੈਣੀ, ਦੁਬਾਰਾ ਚੈੱਕ ਕਰ ਲੈਣੀ। ਤੇ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ ਤੁਹਾਡੇ? ਬਿਲਕੁਲ, ਜੇ ਉਲੰਘਣਾ ਕਰਨਗੇ ਤਾਂ ਜ਼ਰੂਰ ਕਾਰਵਾਈ ਕੀਤੀ ਜਾਊਗੀ। ਪਰਚਾ ਦਰਜ ਕੀਤਾ ਜਾਏਗਾ 110? ਬਿਲਕੁਲ, ਜੇ ਉਲੰਘਣਾ ਕਰਨਗੇ ਫਿਰ ਕੀਤਾ ਜਾਊਗਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।